फैसलाबाद ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇੱਕ ਬੜਾ ਹੀ ਖੂਬਸੂਰਤ ਪਾਰਕ ਬਣਾਇਆ। ਨਵਾਜ਼ ਸ਼ਰੀਫ ਪਾਰਕ ਹੈਗਾ ਜੀ ਮੁੰਤਜ਼ਰ ਮੋਹਤਰਮਾ ਮਰੀਮ ਨਵਾਜ਼ ਦਾ। ਤੇ ਪਾਰਕ ਬਣਾਉਣ ਤੋਂ ਬਾਅਦ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਡੇ ਫੈਸਲਾਬਾਦ ਨੂੰ ਆਪਣਾ ਕੀਮਤੀ ਟਾਈਮ ਦੇਵੇ ਤੇ ਇਹ ਪਾਰਕ ਜਿਹੜਾ ਵਾ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਖੋਲ ਦਿੱਤਾ ਜਾਵੇ। ਚੀਜ਼ਾਂ ਜੰਗ ਆਲੂਦ ਹੋਣ ਲੱਗੀਆਂ ਵਾ, ਬਾਰਿਸ਼ਾਂ ਦਾ ਮੌਸਮ, ਲੇਕਿਨ ਅਫਸੋਸਨਾਕ ਗੱਲ ਇਹ ਹੈਗੀ ਆ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਆਪਣੀ ਤਖਤੀ ਲੱਗਣ ਦਾ ਇੰਤਜ਼ਾਰ ਕਰਦੇ ਹਾਂ। ਇੱਥੇ ਮੈਂ ਬਾਹਰ ਗਿਆ ਤੇ ਤਖਤੀ ਵਾਲੀ ਜਗ੍ਹਾ ਜਿਹੜੀ ਹੈ ਨਾ ਹਲੇ ਖਾਲੀ ਛੱਡੀ ਹੋਈ ਆ। ਉੱਥੇ ਜਿੰਨੀ ਦੇਰ ਤੱਕ ਤਖਤੀ ਨਹੀਂ ਨਾ ਲੱਗਣੀ ਉਨੀ ਦੇਰ ਤੱਕ ਆ ਕਰੋੜਾਂ ਰੁਪਇਆ ਭਾਵੇਂ ਜਿੱਥੇ ਮਰਜ਼ੀ ਵੜ ਜਾਵੇ, ਕੋਈ ਇਹਨੂੰ ਪੁੱਛਣ ਵਾਲਾ ਨਹੀਂ ਹੋਏਗਾ, ਕੋਈ ਇਹਨੂੰ ਦੱਸਣ ਵਾਲਾ ਨਹੀਂ ਹੋਏਗਾ। ਹੁਣ ਇਹਦਾ ਇਫਤਾਰ ਕਰਨ ਵਾਲੇ ਲੋਕ ਆਣਗੇ, ਫਿਰ ਪ੍ਰੋਟੋਕੋਲ ਲੱਗਣਗੇ, ਇੰਤਜ਼ਾਮੀਆ ਜਿਹੜੀ ਉਹ ਸਿੱਧੀ ਪੱਧਰੀ ਹੋਏਗੀ, ਇਹਨੂੰ ਟਾਕੀਆਂ ਸ਼ਾਕੀਆਂ ਮਾਰਾਂਗੇ, ਮਾਰਨ ਤੋਂ ਬਾਅਦ ਇਹਦਾ ਇਫਤਾਰ ਕਰਾਂਗੇ। ਉਹ ਕਹਿੰਦੇ ਨਾ ਉੱਜੜ ਗਏ ਉਹ ਬਾਗ ਜਿਹਦੇ ਪਤਾ ਨਹੀਂ ਕਿੰਨੇ ਹੀ ਮਾਲੀ ਸੀਗੇ। ਆਣਾ ਨਹੀਂ, ਵੇਖਣਾ ਨਹੀਂ, ਇੰਤਜ਼ਾਰ ਜਿਹੜਾ ਇਫਤਾਰ ਵਾ ਉਹਦਾ ਇੰਤਜ਼ਾਰ ਕਰਨਾ ਵਾ। ਤੇ ਫਿਰ ਜਨਾਬ ਆ ਲੱਖਾਂ ਰੁਪਿਆਂ ਦੇ ਬੂਟੇ ਜਿਹੜੇ ਆ ਨਾ ਲੈਣ ਜਾਓ, ਤੁਹਾਨੂੰ ਪਤਾ ਲੱਗਦਾ ਵਾ ਸੜੇ ਪਏ ਆ। अस्सलाम वालेकुम जी। ਅੱਛਾ ਜੀ, ਨਵਾਜ਼ ਸ਼ਰੀਫ ਪਾਰਕ ਹੈਗਾ ਜੀ ਮੁੰਤਜ਼ਰ ਮੋਹਤਰਮਾ ਮਰੀਮ ਨਵਾਜ਼ ਦਾ। ਇਹ ਜਨਾਬ ਫੈਸਲਾਬਾਦ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇੱਕ ਬੜਾ ਹੀ ਖੂਬਸੂਰਤ ਪਾਰਕ ਬਣਾਇਆ। ਮੈਂ ਕੋਈ ਝੂਲੇ ਨਹੀਂ ਲੈ ਰਿਹਾ ਕਿਉਂਕਿ ਝੂਲਿਆਂ ਦਾ ਇਫਤਾਰ ਜਿਹੜਾ ਵਾ ਮੋਹਤਰਮਾ ਮਰੀਮ ਨਵਾਜ਼ ਨੇ ਕਰਨਾ ਵਾ, ਤੇ ਮੈਂ ਕਿਹਾ ਉਸ ਤੋਂ ਪਹਿਲੇ ਅਸੀਂ ਲੈ ਕੇ ਵੇਖ ਲਈਏ। ਤੇ ਜਨਾਬ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਹ ਪਾਰਕ ਬਣਾਇਆ ਤੇ ਪਾਰਕ ਬਣਾਉਣ ਤੋਂ ਬਾਅਦ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਡੇ ਫੈਸਲਾਬਾਦ ਨੂੰ ਆਪਣਾ ਕੀਮਤੀ ਟਾਈਮ ਦੇਵੇ ਤੇ ਇਹ ਪਾਰਕ ਜਿਹੜਾ ਵਾ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਖੋਲ ਦਿੱਤਾ ਜਾਵੇ। ਅਸੀਂ ਇਸ ਤੋਂ ਪਹਿਲੇ ਜਨਾਬ ਝੁਮਰਾ ਫਲਾਈਓਵਰ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ, ਉਹ ਵੀ ਜਨਾਬ ਮਹੀਨੇ ਤੋਂ ਬੰਦ ਪਿਆ ਸੀ ਤੇ ਇੰਤਜ਼ਾਰ ਕਰ ਰਿਹਾ ਸੀ ਸਾਡੀ ਵਜ਼ੀਰ ਆਲਾ ਪੰਜਾਬ ਦਾ। ਲੇਕਿਨ ਅਸੀਂ ਖਬਰ ਚਲਾਈ, ਮਿਹਰਬਾਨੀ ਜਨਾਬ ਮੋਹਤਰਮਾ ਮਰੀਮ ਨਵਾਜ਼ ਦੀ ਤੇ ਫੈਸਲਾਬਾਦ ਦੀ ਇੰਤਜ਼ਾਮੀਆ ਦੀ, ਕਿ ਉਹਨਾਂ ਨੇ ਉਹ ਫਲਾਈਓਵਰ ਰਾਤੋਂ ਰਾਤ ਖੋਲ ਦਿੱਤਾ। ਤੇ ਮੈਂ ਗੁਜ਼ਾਰਿਸ਼ ਦੁਬਾਰਾ ਇਹਨਾਂ ਦੋਨਾਂ ਦੇ ਨਾਲ ਕਰਾਂਗਾ, ਜ਼ਿਲ੍ਹੇ ਇੰਤਜ਼ਾਮੀਆ ਦੇ ਨਾਲ ਵੀ ਤੇ ਜਨਾਬ ਮੋਹਤਰਮਾ ਮਰੀਮ ਨਵਾਜ਼ ਦੇ ਨਾਲ ਵੀ, ਕਿ ਜਨਾਬ ਤੁਹਾਡੇ ਵਾਲਦੇ ਮੁਹਤਰਮ ਦੇ ਨਾਮ ਤੋਂ ਇਹ ਪਾਰਕ ਬਣਿਆ ਹੋਇਆ ਵਾ। ਅਗਰ ਇਹ ਪਾਰਕ ਬੰਦ ਰਹੇਗਾ, ਇਹ ਕਰੋੜਾਂ ਰੁਪਇਆ ਜਿਹੜਾ ਲੱਗਾ ਹੋਇਆ ਵਾ, ਚੀਜ਼ਾਂ ਜੰਗ ਆਲੂਦ ਹੋਣ ਲੱਗੀਆਂ ਵਾ, ਬਾਰਿਸ਼ਾਂ ਦਾ ਮੌਸਮ, ਜਨਾਬ 2-3 ਬੰਦੇ ਆ ਇੱਥੇ, ਉਹ ਕੀ ਕਰਨਗੇ? ਇਹ ਲੋਕਾਂ ਵਾਸਤੇ ਖੁੱਲਾ ਹੋਏਗਾ, ਲੋਕ ਇੱਥੇ ਆ ਕੇ, ਲੋਕਾਂ ਦੇ ਬੱਚੇ ਆ ਕੇ ਝੂਲੇ ਲੈਣਗੇ, ਲੋਕ ਜਿਹੜੇ ਆ ਸ਼ੂਗਰ ਦੇ ਮਰੀਜ਼ ਉਹ ਇੱਥੇ ਵਾਕ ਕਰਨਗੇ, ਬਾਕੀ ਲੋਕ ਇੱਥੇ ਆ ਕੇ ਖੇਲਣ ਕੁੱਦਣਗੇ ਤੇ ਜਿਹੜੀਆਂ ਖੇਲਾਂ ਦੀਆਂ ਸਰਗਰਮੀਆਂ ਵਾ ਉਹਨਾਂ ਨੂੰ ਫਰੋਗ ਮਿਲੇਗਾ। ਲੇਕਿਨ ਅਫਸੋਸਨਾਕ ਗੱਲ ਇਹ ਹੈਗੀ ਆ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਆਪਣੀ ਤਖਤੀ ਲੱਗਣ ਦਾ ਇੰਤਜ਼ਾਰ ਕਰਦੇ ਹਾਂ। ਇੱਥੇ ਮੈਂ ਬਾਹਰ ਗਿਆ ਤੇ ਤਖਤੀ ਵਾਲੀ ਜਗ੍ਹਾ ਜਿਹੜੀ ਹੈ ਨਾ ਹਲੇ ਖਾਲੀ ਛੱਡੀ ਹੋਈ ਆ। ਉੱਥੇ ਜਿੰਨੀ ਦੇਰ ਤੱਕ ਤਖਤੀ ਨਹੀਂ ਨਾ ਲੱਗਣੀ ਉਨੀ ਦੇਰ ਤੱਕ ਆ ਕਰੋੜਾਂ ਰੁਪਇਆ ਭਾਵੇਂ ਜਿੱਥੇ ਮਰਜ਼ੀ ਵੜ ਜਾਵੇ, ਕੋਈ ਇਹਨੂੰ ਪੁੱਛਣ ਵਾਲਾ ਨਹੀਂ ਹੋਏਗਾ, ਕੋਈ ਇਹਨੂੰ ਦੱਸਣ ਵਾਲਾ ਨਹੀਂ ਹੋਏਗਾ। ਜਨਾਬ PHA ਦੀ ਇੰਤਜ਼ਾਮੀਆ ਨੇ ਰਲ ਮਿਲ ਕੇ ਇੱਕ ਕਲੀਲ ਮੁੱਦਤ ਦੇ ਵਿੱਚ ਇਹ ਪਾਰਕ ਜਿਹੜਾ ਵਾ ਇਹਨੂੰ ਖੜਾ ਕਰਤਾ। ਬੜਾ ਹੀ ਖੂਬਸੂਰਤ ਪਾਰਕ ਬਣਾਇਆ, ਤੁਸੀਂ ਯਕੀਨ ਕਰੋ ਕਿ ਦੇਖ ਕੇ ਨਾ ਰੂਹ ਰਾਜ਼ੀ ਹੋ ਜਾਂਦਾ ਵਾ। ਲੇਕਿਨ ਉਸ ਟਾਈਮ ਅਫਸੋਸ ਹੁੰਦਾ ਵਾ ਜਦੋਂ ਜਨਾਬ ਅਸੀਂ ਇੰਤਜ਼ਾਰ ਤੇ ਲੱਗ ਜਾਂਦੇ, ਇੰਤਜ਼ਾਰ ਦੀ ਸੂਲੀ ਤੇ ਟੰਗੇ ਜਾਂਦੇ ਆ ਕਿ ਜਨਾਬ ਹੁਣ ਇਹਦਾ ਇਫਤਾਰ ਕਰਨ ਵਾਲੇ ਲੋਕ ਆਣਗੇ, ਫਿਰ ਪ੍ਰੋਟੋਕੋਲ ਲੱਗਣਗੇ, ਇੰਤਜ਼ਾਮੀਆ ਜਿਹੜੀ ਉਹ ਸਿੱਧੀ ਪੱਧਰੀ ਹੋਏਗੀ, ਇਹਨੂੰ ਟਾਕੀਆਂ ਸ਼ਾਕੀਆਂ ਮਾਰਾਂਗੇ, ਮਾਰਨ ਤੋਂ ਬਾਅਦ ਇਹਦਾ ਇਫਤਾਰ ਕਰਾਂਗੇ। ਤੇ ਮੈਂ ਜਨਾਬ ਫਿਰ ਉਹੀ ਗੁਜ਼ਾਰਿਸ਼ ਕਰਾਂਗਾ, ਬਾਰ-ਬਾਰ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਹਰ ਚੀਜ਼ ਦੇ ਵਿੱਚ ਇਫਤਤਾਹ ਦੀ ਜ਼ਰੂਰਤ ਨਹੀਂ ਹੁੰਦੀ। ਇਹਦਾ ਇਫਤਤਾਹ ਜਨਾਬ ਜਦੋਂ ਮਰਜ਼ੀ ਕਰ ਦਿਓ। ਅਸੀਂ ਪਿਛਲੀਆਂ ਹੁਕੂਮਤਾਂ ਦੇ ਵਿੱਚ ਦੇਖਦੇ ਰਹੇ ਹਾਂ ਕਿ ਜਨਾਬ ਇੱਕ ਅਗਰ ਵਜ਼ੀਰ ਆਜ਼ਮ ਆਂਦਾ ਸੀਗਾ, ਵਜ਼ੀਰ ਆਲਾ ਆਂਦਾ ਸੀਗਾ, ਉਹ ਲਾਹੌਰ ਬੈਠੇ ਹੀ ਆਪਣੇ ਸਾਰੇ ਫੈਸਲਾਬਾਦ ਦੇ ਇਫਤਤਾਹ ਕਰ ਲੈਂਦਾ ਸੀ। ਜਨਾਬ ਅਗਰ ਆਨਲਾਈਨ ਜ਼ੂਮ ਤੇ ਮੀਟਿੰਗਾਂ ਹੋ ਸਕਦੀਆਂ ਨਾ ਤੁਹਾਡੀਆਂ ਸਾਰਾ ਦਿਨ, ਤੇ ਆਨਲਾਈਨ ਇਹਨਾਂ ਦੇ ਇਫਤਤਾਹ ਕਰਨੇ ਵੀ ਸਿੱਖ ਲਵੋ, ਨਹੀਂ ਤਾਂ ਜਨਾਬ ਕੋਈ ਪਿਛਲੀ ਗਵਰਨਮੈਂਟ ਕੋ ਸਿੱਖ ਲਓ, ਉਹ ਤੁਹਾਨੂੰ ਦੱਸ ਦੇਣਗੇ ਕਿ ਜ਼ੂਮ ਦੇ ਉੱਪਰ ਇਫਤਤਾਹ ਕਿਸ ਤਰ੍ਹਾਂ ਦੇ ਹੁੰਦੇ ਆ। ਲਿਹਾਜ਼ਾ ਗੁਜ਼ਾਰਿਸ਼ ਇਹੀ ਆ ਕਿ ਇਸ ਪਾਰਕ ਨੂੰ ਫੌਰੀ ਤੌਰ ਤੇ ਖੋਲ੍ਹਿਆ ਜਾਵੇ ਤਾਂ ਕਿ ਜਿਸ ਮਕਸਦ ਵਾਸਤੇ ਬਣਾਇਆ ਗਿਆ ਸੀਗਾ ਉਸ ਮਕਸਦ ਦੇ ਵਿੱਚ ਅਸੀਂ ਕਾਮਯਾਬ ਹੋ ਜਾਈਏ। ਅੱਛਾ, ਟਰੈਕਟਰ ਜੇ ਤੇ ਬਹਿਣ ਦਾ ਮਕਸਦ ਇਹ ਸੀਗਾ ਕਿ ਆ ਨਾਲ ਤਕਰੀਬਨ ਨਾ ਅੱਧੇ ਕਿਲੋਮੀਟਰ ਤੇ ਨਾ ਚੌਧਰੀ ਆਬਦ ਸ਼ੇਰ ਅਲੀ ਸਾਹਿਬ ਦਾ ਘਰ ਹੈਗਾ ਵਾ। ਚੌਧਰੀ ਆਬਦ ਸ਼ੇਰ ਅਲੀ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਤੇ ਮੁਹਤਰਮਾ ਮਰੀਮ ਨਵਾਜ਼ ਦੇ ਰਿਸ਼ਤੇਦਾਰ ਵੀ ਨੇ, ਤੇ ਸਾਡੇ ਵਾਸਤੇ ਜਨਾਬ ਵਜ਼ੀਰ ਆਜ਼ਮ ਵੀ ਉਹ ਨੇ, ਵਜ਼ੀਰ ਆਲਾ ਵੀ ਉਹ ਨੇ, ਵਜ਼ੀਰ ਵੀ ਉਹ ਨੇ, ਮਸ਼ੀਰ ਵੀ ਉਹ ਨੇ, ਸਾਡੇ ਵਾਸਤੇ ਸਾਰਾ ਕੁਝ ਉਹ ਨੇ। ਤੇ ਜਨਾਬ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਸਰ ਤੁਸੀਂ ਕੋਈ ਸ਼ਾਮ ਦੇ ਟਾਈਮ ਨਾ ਕੋਈ 10 ਮਿੰਟ ਕੱਢ ਕੇ ਇਹਦਾ ਆਪ ਹੀ ਇਫਤਤਾਹ ਕਰ ਲਓ ਤਾਂ ਕਿ ਲੋਕਾਂ ਵਾਸਤੇ ਖੋਲ ਦਈਏ। ਮੈਂ ਬੈਠਣ ਦਾ ਮਕਸਦ ਇਹ ਸੀਗਾ ਕਿ ਇਹਦੇ ਤੇ ਕਿਲੋਮੀਟਰ ਦਾ ਹਿਸਾਬ ਲੱਗ ਜਾਣਾ ਵਾ
ਕਿੰਨੀ ਕੁ ਦੂਰ ਹੈਗਾ ਵਾ। ਲਿਹਾਜ਼ਾ ਚੌਧਰੀ ਸ਼ੇਰ ਅਲੀ ਸਾਹਿਬ ਸਾਡੇ ਫੈਸਲਾਬਾਦ ਦੀ ਸ਼ਾਨ ਨੇ, ਆਣ ਨੇ, ਉਹਨਾਂ ਕੋਲ ਵੀ ਇਹਦਾ ਇਫਤਤਾਹ ਕਰਾਇਆ ਜਾ ਸਕਦਾ। ਕੋਈ ਜ਼ਰੂਰੀ ਨਹੀਂ ਹੈਗਾ ਕਿ ਵਜ਼ੀਰੇ ਆਲਾ ਦਾ ਹੀ ਆਣਾ ਜ਼ਰੂਰੀ ਹੈਗਾ ਵਾ। ਸਾਡੇ ਫੈਸਲਾਬਾਦ ਵਾਸਤੇ ਇਸ ਖਾਨਦਾਨ ਦੀਆਂ ਬਹੁਤ ਸਾਰੀਆਂ ਖਿਦਮਾਤ ਨੇ। ਲਿਹਾਜ਼ਾ ਮੇਰੀ ਇਹਨਾਂ ਨੂੰ ਰਿਕੁਐਸਟ ਹੋਏਗੀ ਕਿ ਨਵਾਜ਼ ਸ਼ਰੀਫ ਪਾਰਕ ਜਨਾਬ ਤੁਹਾਡੇ ਰਿਸ਼ਤੇਦਾਰਾਂ ਦੇ ਨਾਮ ਤੇ ਬਣਿਆ ਹੋਇਆ ਵਾ, ਲਿਹਾਜ਼ਾ ਇਹਨੂੰ ਜਲਦ ਤੋਂ ਜਲਦ ਓਪਨ ਕਰਵਾਇਆ ਜਾਵੇ। ਉਹ ਕਹਿੰਦੇ ਨਾ ਉੱਜੜ ਗਿਆ ਉਹ ਬਾਗ ਜੀ ਦੇ ਪਤਾ ਨਹੀਂ ਕਿੰਨੇ ਹੀ ਮਾਲੀ ਸੀਗੇ, ਤੇ ਜਨਾਬ ਇਹੀ ਸੂਰਤ ਹਾਲ ਇੱਥੇ ਬਣੀ ਹੋਈ ਹੈ ਕਿ ਜਦੋਂ ਕਿਸੇ ਨੇ ਆਣਾ ਨਹੀਂ, ਵੇਖਣਾ ਨਹੀਂ, ਇੰਤਜ਼ਾਰ ਜਿਹੜਾ ਇਫਤਾਹ ਵਾ ਉਹਦਾ ਇੰਤਜ਼ਾਰ ਕਰਨਾ ਵਾ। ਤੇ ਫਿਰ ਜਨਾਬ ਆ ਲੱਖਾਂ ਰੁਪਿਆਂ ਦੇ ਬੂਟੇ ਜਿਹੜੇ ਆ ਨਾ ਲੈਣ ਜਾਓ ਤੁਹਾਨੂੰ ਪਤਾ ਲੱਗਦਾ ਵਾ ਸੜੇ ਪਏ ਆ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਹੈ ਹੀ ਨਹੀਂ ਇੱਥੇ। ਤੇ ਇੱਕ ਬੂਟਾ ਨਹੀਂ ਆ ਜਨਾਬ, ਕਿੰਨੇ ਹੀ ਬੂਟੇ ਜਿਹੜੇ ਆ ਨਾ ਉਹ ਸੜ ਸੁੜ ਗਏ ਆ। ਤੇ ਜਿਹੜੇ ਰਹਿੰਦੇ ਆ ਨਾ, ਅਗਰ ਹੋਰ ਕੋਈ 10 15 20 ਦਿਨ ਕੱਢੇ ਨਾ ਮੁਹਤਰਮਾ ਮਰੀਮ ਨਵਾਜ਼ ਨੇ ਦਾ ਇਫਤਤਾਹ ਕਰਨ ਤੇ ਜਾਂ ਸਾਡੀ ਇੰਤਜ਼ਾਮੀਆਂ ਨੇ ਇਹਨੂੰ ਖੋਲਣ ਤੇ ਜਿਹੜੇ ਰਹਿ ਗਏ ਨਾ ਬੂਟੇ ਇਹ ਵੀ ਸੜ ਜਾਣੇ ਆ। ਤੇ ਯਕੀਨ ਕਰੋ ਜਦੋਂ ਕੋਈ ਬੂਟਾ ਸੜਦਾ ਨਾ ਤੇ ਉਹ ਝੋਲੀਆਂ ਨੇ, ਮੈਂ ਸ਼ਰਟ ਪਾਈ ਹੋਈ ਆ, ਉਹ ਝੋਲੀਆਂ ਚੱਕ ਚੱਕ ਕੇ ਦਵਾ ਦਿੰਦਾ ਵਾ। ਜਿਹਦੀ ਝੋਲੀ ਆ ਨਾ ਆਪਣੀ ਚੱਕ ਕੇ ਤੇ ਆਪਣੀ ਦਵਾ ਜਿਹੜੀ ਦੇਣੀ ਆ ਨਾ ਦੇ ਦਿਓ। ਅੱਛਾ ਮੈਂ ਜਨਾਬ ਆ ਮੇਰਾ ਪਸੀਨਾ ਚੈੱਕ ਕਰ ਲਓ ਕਿ ਮੈਂ ਜਨਾਬ ਸਿਰਫ ਫੈਸਲਾਬਾਦ ਦੀ ਆਵਾਮ ਵਾਸਤੇ ਇਸ ਗਰਮੀ ਦੇ ਵਿੱਚ ਆ ਕੇ ਤੇ ਇਹ ਸੂਰਤ ਹਾਲ ਤੁਹਾਨੂੰ ਦੱਸ ਰਿਹਾ ਵਾਂ। ਬੜੇ ਲੋਕਾਂ ਨੇ ਥੱਲੇ ਕਮੈਂਟ ਕੀਤੇ ਸੀਗੇ ਕਿ ਜਨਾਬ ਅਗਰ ਫਲਾਈਓਵਰ ਖੁੱਲ ਗਿਆ ਨਾ ਤੇ ਇਹ ਵੀ ਖੁੱਲਣਾ ਚਾਹੀਦਾ ਵਾ। ਤੇ ਸਾਡਾ ਪਸੀਨਾ ਦੇਖੋ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਤੇ ਸਾਡੀ ਡਿਸਟ੍ਰਿਕਟ ਇੰਤਜ਼ਾਮੀਆ, ਇਹ ਸਾਡਾ ਪਸੀਨਾ ਚੈੱਕ ਕਰ ਲਓ। ਅਸੀਂ ਜਨਾਬ ਆਪਣੀ ਜ਼ਾਤ ਵਾਸਤੇ ਕੋਈ ਨਹੀਂ, ਸਾਡਾ ਇਸ ਇਲਾਕੇ ਦੇ ਨਾਲ ਕੋਈ ਤਲਕ ਵਾਸਤਾ ਕੋਈ ਨਹੀਂ ਹੈਗਾ, ਲੇਕਿਨ ਇਹ ਸਾਡਾ ਸੋਹਣਾ ਫੈਸਲਾਬਾਦ ਆ। ਸਾਡੇ ਸੋਹਣੇ ਫੈਸਲਾਬਾਦ ਦੇ ਜਨਾਬ ਇਹਦੇ ਤੇ ਕਰੋੜਾਂ ਰੁਪਇਆ ਖਰਚ ਹੋਏ ਆ। ਸਾਡੇ ਸੋਹਣੇ ਫੈਸਲਾਬਾਦ ਦੇ ਲੋਕਾਂ ਨੇ ਇੱਥੇ ਕੰਮ ਕੀਤਾ ਹੋਇਆ ਵਾ। ਲਿਹਾਜ਼ਾ ਅਸੀਂ ਇਹੀ ਰਿਕਵੈਸਟ ਕਰਾਂਗੇ ਕਿ ਇਸ ਸੋਹਣੇ ਫੈਸਲਾਬਾਦ ਨੂੰ ਇਹ ਸੋਹਣਾ ਜਿਹਾ ਪਾਰਕ ਜਿਹਦਾ ਨਾਮ ਵੀ ਸੋਹਣਾ ਵਾ ਨਵਾਜ਼ ਸ਼ਰੀਫ ਪਾਰਕ, ਇਹਨੂੰ ਫੌਰੀ ਖੋਲ ਦਿਓ। ਬਹੁਤ ਸ਼ੁਕਰੀਆ।